ਕੁਝ ਐਵੇਂ ਦੇ ਲੋਕ ਆ ਗਏ ਆ ਸਮਾਜ ਦੇ ਵਿੱਚ ਜਿਨ੍ਹਾਂ ਦਾ ਈਸਾਈ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਤਕਰੀਬਨ ਲੋਕਾਂ ਨੂੰ ਗੁੰਮਰਾਹ ਕਰਕੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਚਮਤਕਾਰ ਦੀਆਂ ਵੀਡੀਓ ਬਣਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। खुद जो लोग है क्रिश्चियन नहीं है। ਹੁਣ ਪੰਜਾਬ ਤੋਂ ਤੁਸੀਂ ਬਹੁਤ ਵੱਡੇ ਡੇਰੇ ਦੇਖੇ ਹੋਗੇ। ਮੈਂ ਜਗ ਜ਼ਾਹਿਰ ਹੈ ਕਿ ਇੱਕ ਨਰੂਲਾ ਜੀ ਜਲੰਧਰ 'ਚ ਚਲਾ ਰਹੇ ਹੈ, ਉਹ ਖੱਤਰੀ ਪਰਿਵਾਰ ਤੋਂ ਹੈ। ਇੱਕ ਖੋਜੇਵਾਲ ਜੀ ਕਪੂਰਥਲੇ 'ਚ ਡੇਰਾ ਹੈ, ਉਹ ਸਿੱਖ ਪਰਿਵਾਰ ਤੋਂ, ਜੱਟ ਸਿੱਖ ਪਰਿਵਾਰ ਤੋਂ ਹੈ। ਅਗਰ ਉਹਨੂੰ ਕਿਹਾ ਜਾਂਦਾ ਕਿ ਮਸੀਹ ਕੌਮ ਦੇ ਵਿੱਚ ਹੀ ਲੋਕ ਕਨਵਰਟ ਹੋ ਰਹੇ ਆ, ਪਰ ਕਰਵਾ ਕੌਣ ਰਿਹਾ? ਚਰਚ ਇੱਕ ਕੰਪਨੀ ਐਕਟ ਦੇ ਤਹਿਤ ਨਾਲ ਰਜਿਸਟਰਡ ਹੁੰਦੇ ਆ। ਇਹ ਚਰਚ ਨਹੀਂ ਹੁੰਦਾ, ਚਰਚ ਇਹਨੂੰ ਕਹਿ ਨਹੀਂ ਸਕਦੇ। ਇਹ ਇੱਕ ਆਰਗੇਨਾਈਜੇਸ਼ਨ ਹੈ। ਇਹ ਆਰਗੇਨਾਈਜੇਸ਼ਨ ਦਾ ਸਹਾਰਾ ਲੈ ਕੇ ਉਹਨੂੰ ਕ੍ਰਿਸਚੀਅਨਿਟੀ ਦੀ ਆੜ ਦੇ ਰਹੇ ਆ। ਖੁਦ ਵੀ ਜੋ ਇਹਨਾਂ ਦੇ ਮੇਨ ਧਰਮ ਗੁਰੂ ਬਣੇ ਹੋਏ ਆ, ਉਹ ਆਪਣੇ ਆਪ ਨੂੰ ਨਬੀ ਕਹਿੰਦੇ ਆ। ਸਭ ਤੋਂ ਵੱਡਾ ਤਾਂ ਉਹ ਅਪਮਾਨ ਕਰਦੇ। ਪਾਸਟਰ ਇੱਕ ਸ਼ਬਦ ਬਹੁਤ ਪਵਿੱਤਰ ਹੈ। ਇਹ ਤਾਂ ਲੋਕ ਇੱਕ ਧੰਦਾ ਕਰ ਰਹੇ ਆ, ਲੋਕਾਂ ਦੀ ਸੈਂਟੀਮੈਂਟਲ ਨਾਲ ਖੇਲ ਰਹੇ ਆ। ਸਰਕਾਰਾਂ ਆਪਣੇ ਵੋਟ ਬੈਂਕ ਲਈ ਇਹਨਾਂ ਲੋਕਾਂ ਨੂੰ ਸ਼ੈਲਟਰ ਦਿੰਦੀਆਂ। ਪਿਛਲੀਆਂ ਸਰਕਾਰਾਂ ਨੇ ਦਿੱਤੀਆਂ। ਹੁਣ ਮੌਜੂਦਾ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਇਹਨਾਂ ਨੇ ਵੀ ਇਹ ਚੀਜ਼ ਨੂੰ ਸ਼ੈਲਟਰ ਦਿੱਤਾ। ਉਹ ਇੱਥੇ ਤੱਕ ਵੀ ਇਹਨਾਂ ਦੇ ਮਿਨੋਰਟੀ ਕਮਿਸ਼ਨ 'ਚ ਚੇਅਰਮੈਨ ਤੱਕ ਲਗਾ ਦਿੱਤੇ ਕਿ ਜੋ ਕ੍ਰਿਸਚਨ ਜਾਤੀ ਦੇ ਹੈ ਵੀ ਨਹੀਂ ਸੀਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਫਰਜ਼ੀ ਕਥਿਤ ਪਾਸਟਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੂਰੀ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਕਰਵਾਇਆ ਜਾਂਦਾ ਹੈ ਜਾਂ ਪਖੰਡ ਦੀ ਆੜ ਲਈ ਜਾਂਦੀ ਹੈ, ਤਾਂ ਇਸੇ ਨੂੰ ਲੈ ਕੇ ਚੰਡੀਗੜ੍ਹ ਦੇ ਕੁਝ ਅਜਿਹੇ ਹਾਲ ਬੁੱਕ ਕੀਤੇ ਗਏ ਨੇ ਜਿਹਦੇ ਵਿੱਚ ਕੁਝ ਸਿੱਖ ਧਾਰਮਿਕ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਨੇ। ਪਰ ਸਭ ਤੋਂ ਪਹਿਲਾਂ ਵੱਡਾ ਇਤਰਾਜ਼ ਕੈਥੋਲਿਕ ਚਰਚ ਦੇ ਨਾਲ ਸੰਬੰਧਿਤ ਸੁਖਜਿੰਦਰ ਗਿੱਲ ਹੋਣਾ ਨੇ ਉਠਾਇਆ ਸੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੁਖਜਿੰਦਰ ਜੀ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜਾ ਇਤਰਾਜ਼ ਤੁਸੀਂ ਲੈ ਕੇ ਆਏ ਹੋ, ਅਸਲ ਦੇ ਵਿੱਚ ਇਹ ਜਿਹੜੇ ਤੁਹਾਡੇ ਪਾਸਟਰ ਕੁਝ ਸੰਸਥਾਵਾਂ ਦੇ ਭਵਨ ਲੈ ਕੇ, ਹੌਲ ਲੈ ਕੇ ਉੱਥੇ ਆਪਦੇ ਪ੍ਰੋਗਰਾਮ ਕਰ ਰਹੇ ਆ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਤਰਾਜ਼ ਕੀ ਹੈ ਜੀ ਤੁਹਾਡਾ? ਸਰ, ਮੇਰਾ ਨਾਮ ਸੁਖਜਿੰਦਰ ਗਿੱਲ ਹੈ। ਮੈਂ ਮੈਂਬਰ ਕੈਥੋਲਿਕ ਚਰਚ ਤੋਂ ਹੈ। ਮਸੀਹ ਏਕਤਾ ਸਭਾ ਇੱਕ ਬੈਨਰ ਹੈ, ਪੰਜਾਬ ਦੀਆਂ ਵੱਖ-ਵੱਖ ਮਸੀਹ ਜਥੇਬੰਦੀਆਂ ਇਸ ਬੈਨਰ ਤੇ ਕੰਮ ਕਰਦੀਆਂ ਹੈ। ਤੇ ਸਰ, ਇਹ ਮਸਲਾ ਤਕਰੀਬਨ 10-15 ਸਾਲ ਤੋਂ ਕੁਝ ਐਵੇਂ ਦੇ ਲੋਕ ਆ ਗਏ ਆ ਸਮਾਜ ਦੇ ਵਿੱਚ ਜਿਨ੍ਹਾਂ ਦਾ ਈਸਾਈ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਬਾਰ-ਬਾਰ ਇਹ ਚੀਜ਼ ਨੂੰ ਕਹਿੰਦੇ ਆ ਰਹੇ ਹਾਂ, ਪੰਜਾਬ ਸਰਕਾਰ ਨੂੰ ਕਿਹਾ, ਹਰਿਆਣਾ ਸਰਕਾਰ ਨੂੰ, ਔਰ ਇੱਥੇ ਤੱਕ ਵੀ ਹਾਈ ਕੋਰਟ ਦੇ ਵੀ ਦਰਵਾਜ਼ੇ ਖੜਕਾ ਚੁੱਕੇ ਆ ਕਿ ਇਹ ਜੋ ਲੋਕ ਹੈ, ਇਹਨਾਂ ਦਾ ਈਸਾਈ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇੱਕ ਸੈਲਫ ਮੇਡ ਹੈ, ਇੱਕ ਧੰਦਾ ਬਣਾਇਆ ਹੋਇਆ ਹੈ। ਕੁਝ ਲੋਕਾਂ ਨੇ, ਉਹਨਾਂ ਦੀ ਕੋਈ ਸੈਮਰੀ ਤੋਂ ਪੜ੍ਹਾਈ ਕਰਕੇ ਨਹੀਂ ਆਏ ਹੋਏ। ਇਹ ਤਕਰੀਬਨ ਲੋਕਾਂ ਨੂੰ ਗੁੰਮਰਾਹ ਕਰਕੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਚਮਤਕਾਰ ਦੀਆਂ ਵੀਡੀਓ ਬਣਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ। ਪੰਜਾਬ ਸਰਕਾਰ ਨੂੰ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਹੈ ਕਿ ਇਹ ਜੋ ਹੋ ਰਿਹਾ ਹੈ, ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਦੀ ਪ੍ਰੋਪਰ ਕਾਰਵਾਈ ਕੀਤੀ ਜਾਵੇ ਔਰ ਉਹਨੂੰ ਬੰਦ ਕਰਵਾਇਆ ਜਾਵੇ। ਇਹ ਜਿਹੜੇ ਲੋਕ ਇਦਾਂ ਤੁਸੀਂ ਕਹਿੰਦੇ ਹੋ ਚਮਤਕਾਰ ਦਿਖਾਉਂਦੇ ਆ ਜਾਂ ਇਦਾਂ ਦੀਆਂ ਫਰਜ਼ੀ ਚੀਜ਼ਾਂ ਨਾਲ ਵੱਲੋਂ ਦਿਖਾਈਆਂ ਜਾਂਦੀਆਂ, ਕੀ ਇਹ ਤੁਹਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਹੀ ਨੇ ਸੱਚਮੁੱਚ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਐਸਾ ਕੁਝ ਨਹੀਂ ਹੈ। ਪ੍ਰਭੂ ਕਹਿੰਦਾ ਆਪਣਾ ਕਮਰਾ ਬੰਦ ਕਰ ਲੈ, ਤੇਰੀ ਇਕਾਂਤ ਦੀ ਵੀ ਮੈਂ ਪ੍ਰਾਰਥਨਾ ਸੁਣਦਾ ਹੈ। ਕੋਈ ਵੀ ਧਰਮ ਹੈ ਉਹ ਸਿਰਫ ਪਿਆਰ ਸਿਖਾਉਂਦਾ ਹੈ। ਇਹ ਲੋਕ ਇੱਕ ਧੰਦੇ ਬਣਾਏ ਹੋਏ ਆ, ਇਹਨਾਂ ਦਾ ਕ੍ਰਿਸਚੀਅਨਿਟੀ ਨਾਲ ਕੋਈ ਨਹੀਂ ਹੈ। ਕ੍ਰਿਸਚੀਅਨਿਟੀ ਇਹ ਜੇ ਦੇਖਣ ਵਾਲੀ ਸਾਰੇ ਇਹ ਵੀ ਗੱਲ ਹੈ ਕਿ ਇਹ ਜੇ ਖੁਦ ਜੋ ਲੋਕ ਹੈ ਇਹ ਕ੍ਰਿਸਚੀਅਨ ਨਹੀਂ ਹੈ। ਹੁਣ ਪੰਜਾਬ ਤੋਂ ਤੁਸੀਂ ਬਹੁਤ ਵੱਡੇ ਡੇਰੇ ਦੇਖੇ ਹੋਗੇ। ਮੈਂ ਜਗ ਜ਼ਾਹਿਰ ਹੈ ਕਿ ਇੱਕ ਨਰੂਲਾ ਜੀ ਜਲੰਧਰ 'ਚ ਚਲਾ ਰਹੇ ਹੈ, ਉਹ ਖੱਤਰੀ ਪਰਿਵਾਰ ਤੋਂ ਹੈ। ਇੱਕ ਖੋਜੇਵਾਲ ਜੀ ਕਪੂਰਥਲੇ 'ਚ ਡੇਰਾ ਹੈ, ਉਹ ਸਿੱਖ ਪਰਿਵਾਰ ਤੋਂ, ਜੱਟ ਸਿੱਖ ਪਰਿਵਾਰ ਤੋਂ ਹੈ। ਅਗਰ ਉਹਨੂੰ ਕਿਹਾ ਜਾਂਦਾ ਕਿ ਮਸੀਹ ਕੌਮ ਦੇ ਵਿੱਚ ਹੀ ਲੋਕ ਕਨਵਰਟ ਹੋ ਰਹੇ ਆ, ਪਰ ਕਰਵਾ ਕੌਣ ਰਿਹਾ? ਕਰਵਾ ਤਾਂ ਇਹ ਖੁਦ ਹੀ ਲੋਕ ਹੈ ਕਿ ਜਿਨ੍ਹਾਂ ਨੇ ਆਪਣਾ ਇੱਕ ਬਿਜ਼ਨਸ ਬਣਾਇਆ ਹੋਇਆ ਹੈ। ਧਰਮ ਕੋਈ ਨਹੀਂ ਮਾੜਾ ਹੁੰਦਾ, ਸਾਰੇ ਧਰਮ ਸਿੱਖਿਆ ਦਿੰਦੇ ਹੈ ਇੱਕ ਪਿਆਰ ਕਰਨ ਦੀ, ਇੱਕ ਸਭੇ ਭਾਈਚਾਰੇ ਦਾ ਸੰਦੇਸ਼ ਦਿੰਦੇ ਆ। ਪਰ ਇਹ ਜੋ ਹੋ ਰਿਹਾ ਹੈ, ਇੱਕ ਪਖੰਡਵਾਦ ਹੋ ਰਿਹਾ ਹੈ। ਸਰਕਾਰਾਂ ਇਹਨਾਂ ਕੋਲ ਵੋਟ ਬੈਂਕ ਲਈ ਇਹਨਾਂ ਨੂੰ ਯੂਜ਼ ਕਰ ਰਹੇ ਆ ਔਰ ਸਰਕਾਰਾਂ ਇਹਨਾਂ ਨੂੰ ਸ਼ੈਲਟਰ ਦੇ ਰਹੀਆਂ। ਪਿੱਛੇ ਜੀ ਤੁਸੀਂ ਦੇਖਿਆ ਹੋਊਗਾ, ਨਰੂਲਾ ਜੀ ਦੇ ਇੱਕ ਪ੍ਰਧਾਨ ਸੀਗੇ, ਉਹਨਾਂ ਨੂੰ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਤੱਕ ਲਗਾ ਦਿੱਤਾ ਗਿਆ ਹੈ ਕਿ ਉਹਨਾਂ ਦੀ ਜਾਤੀ ਸਰਟੀਫਿਕੇਟ ਨਹੀਂ ਦੇਖੇਗੀ ਉਹ ਕਿਸ ਜਾਤੀ ਤੋਂ ਬਿਲੋਂਗ ਕਰਦਾ ਹੈ। ਕਿਉਂਕਿ ਇਹ ਕ੍ਰਿਸਚੀਅਨਿਟੀ 'ਚ ਆਉਣਾ ਇੱਕ ਬੈਪਟਿਜ਼ਮ ਹੁੰਦਾ ਹੈ ਕਿ ਨਾਮਦਾਨ ਜਿਹਨੂੰ ਕਹਿੰਦੇ ਆਪਾਂ, ਬੈਪਟਿਜ਼ਮ ਲੈਣ ਲਈ ਆਪਾਂ ਇਹ
ਜੇ ਕਿਸੇ ਹੋਰ ਧਰਮ ਦਾ ਆ ਕੋਈ ਤੇ ਉਹਨੂੰ ਐਫੀਡੇਵਿਟ ਦੇਣਾ ਪੈਂਦਾ ਆ ਸਰਕਾਰ ਨੂੰ, ਡਿਊਟੀ ਮੈਜਿਸਟ੍ਰੇਟ ਨੂੰ, ਜੋ ਵੀ ਹੋਏਗਾ ਐਸਡੀਐਮ ਕੋ ਜਾ ਕੇ ਇੱਕ ਮੰਗ ਪੱਤਰ ਦਿੱਤਾ ਜਾਂਦਾ ਹੈ ਕਿ ਇਹ ਮੈਂ ਇਸ ਧਰਮ ਦੇ ਵਿੱਚ ਜਾ ਰਿਹਾ ਹੈ। ਨੂਰੁੱਲਾ ਜੀ ਨੇ ਐਸੇ ਕੋਈ ਬੈਪਟਿਜ਼ਮ ਜਿਹੜੇ ਦੇ ਰਹੇ ਆ ਉਹ ਰੈਕੋਗਨਾਈਜ਼ਡ ਹੈ? ਕੋਈ ਰੈਕੋਗਨਾਈਜ਼ ਨਹੀਂ ਹੈ। ਇਹ ਧਾਰਮਿਕ ਦਾ ਆੜ ਲੈ ਕੇ, ਧਰਮ ਦੀ ਆੜ ਲੈ ਕੇ ਇੱਕ ਪਖੰਡਵਾਦ ਔਰ ਇੱਕ ਉਹਦਾ ਸਹਾਰਾ ਲੈ ਕੇ ਇੱਕ ਬਿਜ਼ਨਸ ਕੀਤੇ ਜਾ ਰਹੇ, ਇੱਕ ਮਨੀ ਮਾਈਂਡਡ ਮਸ਼ੀਨ ਬਣ ਗਈ ਹੈ। ਇਹਨੂੰ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਆਪਣਾ ਵੋਟ ਬੈਂਕ ਨਾ ਦੇਖਣ। ਪਿੱਛੇ ਜੀ ਇਹ ਸੈਂਟਰ ਸਰਕਾਰ ਕੋ ਅਮਿਤ ਸ਼ਾਹ ਜੀ ਵੀ ਆਏ ਹੈ, ਉਹਨਾਂ ਨੇ ਬਿਆਨ ਦਿੱਤਾ ਹੈ ਸੈਂਟਰ ਦੀਆਂ ਏਜੰਸੀਆਂ ਤੋਂ ਇਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਹ ਲੋਕ ਜੋ ਸਮਾਜ ਵਿੱਚ ਵਿਚਰ ਰਹੇ ਹੈ ਇਹਨਾਂ ਦਾ ਈਸਾਈ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਕਹਿੰਦੇ ਹੋ ਸਾਡੇ ਸਮਾਜ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਤੇ ਫਿਰ ਇਹ ਤੁਹਾਡੇ ਸਮਾਜ ਦਾ ਜਾਂ ਤੁਹਾਡੇ ਭਾਈਚਾਰੇ ਦਾ ਨਾਮ ਵਰਤ ਕੇ ਹੀ ਇਦਾਂ ਦੇ ਕੰਮ ਕਿਉਂ ਕਰ ਰਹੇ ਹੋ ਫਿਰ? ਸਰ ਦੇਖੋ, ਬਾਕੀ ਧਰਮਾਂ ਦਾ ਡੰਡਾ ਮਜ਼ਬੂਤ ਹੁੰਦਾ ਹੈ। ਇਹ ਥੋੜੇ ਜਿਹੇ ਜੋ ਐ ਕਿ ਇਹ ਕੋਈ ਕਹਿੰਦਾ ਹੈ ਧਰਮ ਦੀ ਸਿੱਖਿਆ ਹੈ ਕਿ ਕੋਈ ਇੱਧਰ ਥੱਪੜ ਮਾਰ ਰਿਹਾ ਹੈ, ਦੂਜੀ ਵੀ ਗੱਲ ਅੱਗੇ ਕਰ ਲਾ। ਇਸ ਕਰਕੇ ਥੋੜੇ ਜਿਹੇ ਸਾਡੇ ਧਰਮਾਂ ਗੁਰੂਆਂ ਤੋਂ ਅਸੀਂ ਪਹਿਲੇ ਵੀ ਮੰਗ ਪੱਤਰ ਦਿੱਤਾ ਆ, ਉਹਨਾਂ ਦੀ ਵੀ ਨੌਲੇਜ ਚ ਕਹਿੰਦੇ ਆ ਕਿ ਜੋ ਮੇਨ ਲਾਈਨ ਚਰਚਿਸ ਹੈ ਜੋ ਈਸਾਈ ਧਰਮ ਤੋਂ ਰੈਕੋਗਨਾਈਜ਼ਡ ਹੈ, ਕਿਉਂਕਿ ਇਹ ਜੋ ਚੀਜ਼ ਹੈ ਵੀ ਅਸੀਂ ਸਰਕਾਰ ਦਾ ਪਿੱਛੇ ਜੀ ਧੰਨਵਾਦ ਕਰਦੇ ਹਾਂ ਕਿ ਇਹ ਸੰਜੀਵ ਅਰੋੜਾ ਜੀ ਨੇ ਲੁਧਿਆਣੇ ਦੇ ਜੋ ਇੰਡਸਟਰੀ ਮਿਨਿਸਟਰ ਹੈ, ਉਹਨਾਂ ਨੇ ਸੋਸਾਇਟੀ ਐਕਟ ਦੇ ਤਹਿਤ ਇੱਕ ਨਵਾਂ ਇਹ ਲੈ ਕੇ ਆ ਰਹੇ ਆ ਬਿੱਲ, ਕਿ ਚਾਹੀਦਾ ਹੈ ਕਿ ਉਹ ਬਿੱਲ ਨੂੰ ਪਾਸ ਕੀਤਾ ਜਾਵੇ ਜਲਦ ਤੋਂ ਜਲਦ, ਕਿਉਂਕਿ ਇਹ ਚਰਚ ਇੱਕ ਕੰਪਨੀ ਐਕਟ ਦੇ ਤਹਿਤ ਨਾਲ ਰਜਿਸਟਰਡ ਹੁੰਦੇ ਆ, ਪਰ ਇਹ ਜੋ ਹੈ ਇਹ ਐਨਜੀਓ ਜਾਂ ਸੰਸਥਾ ਆਰਗੇਨਾਈਜੇਸ਼ਨ ਬਣਾ ਕੇ ਇਹ ਕੋਈ ਸੋਸਾਇਟੀ ਐਕਟ ਦੇ ਤਹਿਤ ਨਾਲ ਆਪਣਾ ਰਜਿਸਟਰਡ ਕਰ ਲੈਂਦੇ ਆ। ਇਹ ਚਰਚ ਨਹੀਂ ਹੁੰਦਾ, ਚਰਚ ਇਹਨੂੰ ਕਹਿ ਨਹੀਂ ਸਕਦੇ, ਇਹ ਇੱਕ ਆਰਗੇਨਾਈਜੇਸ਼ਨ ਹੈ। ਇਹ ਆਰਗੇਨਾਈਜੇਸ਼ਨ ਦਾ ਸਹਾਰਾ ਲੈ ਕੇ ਉਹਨੂੰ ਕ੍ਰਿਸਚੀਅਨਿਟੀ ਦੀ ਆੜ ਦੇ ਰਹੇ ਆ। ਖੁਦ ਵੀ ਜੋ ਇਹਨਾਂ ਦੇ ਮੇਨ ਧਰਮ ਗੁਰੂ ਬਣੇ ਹੋਏ ਆ ਉਹ ਆਪਣੇ ਆਪ ਨੂੰ ਨਬੀ ਕਹਿੰਦੇ ਆ। ਸਭ ਤੋਂ ਵੱਡਾ ਤਾਂ ਉਹ ਅਪਮਾਨ ਕਰਦੇ ਆ। ਜੀ ਸਰਕਾਰਾਂ ਤੋਂ ਮੰਗ ਕਰ ਰਹੇ ਆ ਕਿ ਹੁਣ 13 ਅਪ੍ਰੈਲ ਨੂੰ ਤੁਸੀਂ ਬਿੱਲ ਲੈ ਕੇ ਆਏ, ਇਸ ਚੀਜ਼ ਨੂੰ ਇਨਕਲੂਡ ਕੀਤਾ ਜਾਵੇ। ਔਰ ਅਸੀਂ ਪਹਿਲਾਂ ਵੀ ਮੰਗ ਕੀਤੀ ਹੈ ਕਿ ਜਿਹੜਾ ਇਹ ਸਾਰਾ ਪਸਾਰਾ ਸੋਸ਼ਲ ਮੀਡੀਆ ਤੋਂ ਸ਼ੁਰੂ ਹੋ ਰਿਹਾ, ਇਹਨਾਂ ਦੀਆਂ ਉੱਥੇ ਤੁਸੀਂ ਖੋਲ ਕੇ ਦੇਖ ਲਓ, ਕੋਈ ਵੀ ਸੋਸ਼ਲ ਸਾਈਟ ਖੋਲਦੇ ਹੋ ਤਾਂ ਉੱਥੇ ਤੁਹਾਨੂੰ ਮੁਰਦਿਆਂ ਜਿੰਦੇ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਬਿਮਾਰੀਆਂ, ਹਰ ਤਰ੍ਹਾਂ ਦਾ ਇਲਾਜ ਇਹ ਇਹਨਾਂ ਦੇ ਪਾਸਟਰ ਕਰ ਰਹੇ ਹੈ। ਤੇ ਇਹਨਾਂ ਨੂੰ ਪਾਸਟਰ ਇੱਕ ਸ਼ਬਦ ਬਹੁਤ ਪਵਿੱਤਰ ਹੈ, ਇਹ ਤਾਂ ਲੋਕ ਇੱਕ ਧੰਦਾ ਕਰ ਰਹੇ ਆ, ਲੋਕਾਂ ਦੀ ਸੈਂਟੀਮੈਂਟਲ ਨਾਲ ਖੇਲ ਰਹੇ ਆ। ਗਿਲ ਜੀ, ਵੈਸੇ ਤਕਲੀਫ ਤੇ ਹੁੰਦੀ ਹੋਊ ਜਦੋਂ ਆਮ ਕਰਕੇ ਮੀਡੀਆ ਦੇ ਵਿੱਚ ਵੱਡੀਆਂ ਪ੍ਰੈਸ ਵਾਰਤਾਲਾਪ ਕਰਕੇ ਕਿਹਾ ਜਾਂਦਾ ਕਿ ਫਲਾਨਾ ਪਾਸਟਰ ਇਦਾਂ ਗੁੰਮਰਾਹ ਕਰ ਰਿਹਾ ਜਾਂ ਇਦਾਂ ਦੇ ਕੋਈ ਈਸਾਈ ਪਾਸਟਰਾਂ ਦੇ ਵੱਲੋਂ ਇਦਾਂ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਤਕਲੀਫ ਤੇ ਹੁੰਦੀ ਹੋਊ ਕਿ ਯਾਰ ਸਾਡਾ ਈਸਾਈ ਭਾਈਚਾਰੇ ਦਾ ਨਾਮ ਇਹਨਾਂ ਪਖੰਡੀਆਂ ਦੇ ਨਾਲ ਜੁੜ ਰਿਹਾ। ਫਿਰ ਸਰ ਹੁਣ ਤਾਂ ਆਪਾਂ ਨੂੰ ਧਰਮ ਆਪਣਾ ਦੱਸਣ ਲੱਗੇ ਵੀ ਸ਼ਰਮ ਮਹਿਸੂਸ ਹੁੰਦੀ ਹੈ। ਲੋਕੀ ਸਾਡਾ ਮਜ਼ਾਕ ਉਡਾਉਂਦੇ ਆ ਕਿ ਇਹ ਤੁਸੀਂ ਕੀ ਕਰ ਰਹੇ ਹੋ, ਮੁਰਦਿਆਂ ਨੂੰ ਜਿੰਦਾ ਕਰ ਰਹੇ ਹੋ। ਅਸੀਂ ਬਹੁਤ ਚਿਰ ਦੀ 15 ਸਾਲ ਹੋ ਗਏ ਆ ਆਪਾਂ ਨੂੰ ਲੜਾਈ ਲੜਦੇ। ਪਿੱਛੇ ਜੀ ਕੁਝ ਮਿਲਿਆ ਵੀ ਹੈ ਕਿ ਜੋ ਗਲਤ ਐਕਟੀਵਿਟੀਜ਼ ਨਾਲ ਜੇਲ੍ਹਾਂ 'ਚ ਵੀ ਬੈਠੇ ਆ, ਬਹੁਤ ਸਾਰੇ ਇਦਾਂ ਦੇ ਮਸਲੇ ਹੋਏ। ਪਿੱਛੇ ਜੀ ਇੱਕ ਧਾਰੀਵਾਲ 'ਚ ਹੋਇਆ ਸੀ ਇਦਾਂ ਦਾ ਮਸਲਾ, ਜਿਹਦੇ ਵਿੱਚ ਇੱਕ ਪਾਦਰੀ ਨੇ ਡੰਡੇ ਮਾਰ ਕੇ ਮਾਰ ਦਿੱਤਾ ਸੀਗਾ ਬੰਦੇ ਨੂੰ। ਕਹਿੰਦਾ ਇਹ ਤਾਂ ਦੁਸ਼ਟ ਆਤਮਾ ਹੈ। ਇਹ ਥੋੜਾ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਆ। ਅਸੀਂ ਹਾਈ ਕੋਰਟ ਤੱਕ ਦੇ ਦਰਵਾਜ਼ੇ ਖੜਕਾ ਚੁੱਕੇ ਆ। ਇਹਨਾਂ ਦੀ ਮੇਨ ਬੋਰਮ ਜਿਹੜੀ ਹੈ ਉਹ ਹੈ ਕਿ ਇਹਨਾਂ ਦੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ। ਅਸੀਂ ਮੰਗ ਕੀਤੀ ਹੋਈ ਹੈ ਕਿ ਜੋ ਇਹਨਾਂ ਦਾ ਕਨਸੈਪਟ ਹੈ ਸੋਸ਼ਲ ਮੀਡੀਆ ਦਾ, ਉਹਨੂੰ ਕਨਸੈਪਟ ਨੂੰ ਰਿਮੂਵ ਕੀਤਾ ਜਾਏ। ਸਰਕਾਰਾਂ ਨੂੰ ਅਸੀਂ ਪਹਿਲੇ ਦਿਨ ਜਦੋਂ ਸਰਕਾਰ ਸੈਸ਼ਨ ਲੈ ਕੇ ਆ ਰਹੀ ਸੀ, ਅਸੀਂ ਮੰਗ ਪੱਤਰ ਦੇ ਕੇ ਆਏ ਸੀਗੇ ਕਿ ਇਸ ਚੀਜ਼ ਨੂੰ ਰਿਮੂਵ ਕੀਤਾ ਜਾਏ, ਪਰ ਸਰਕਾਰ ਨੇ ਉਹ 23 ਦੇ 23 ਜ਼ਿਲ੍ਹਿਆਂ 'ਚ ਕੰਪਲੇਂਟ ਪਾ ਦਿੱਤੀ ਕਿ ਉਹਨਾਂ ਨੂੰ ਇੱਕ ਜਗ੍ਹਾ ਇੱਕ ਸਿੱਟ ਬਣਾ ਕੇ ਉਸ ਚੀਜ਼ ਨੂੰ ਰਿਮੂਵ ਕਰ ਦਿੰਦੇ। ਕਿ ਜਦੋਂ ਧਰਮ ਗੁਰੂ ਕਹਿ ਰਹੇ ਹੈ ਕਿ ਇਹ ਬਿਬਲੀਕਲੀ ਠੀਕ ਨਹੀਂ ਹੈ ਕਿ ਤੁਸੀਂ ਆਪਣਾ ਇਹ ਸੋਸ਼ਲ ਮੀਡੀਆ ਤੇ ਇਸ ਚੀਜ਼ ਦਾ ਧਾਰਮਿਕ ਤੁਸੀਂ ਪ੍ਰਚਾਰ ਕਰੋ, ਕਿਸੇ ਵੀ ਧਰਮ ਦਾ ਕਰੋ, ਪਰ ਇਹ ਜੋ ਦਿਖਾਣਾ ਕਿ ਮੁਰਦੇ ਠੀਕ ਹੋ ਰਹੇ ਆ, ਬਿਮਾਰੀਆਂ ਠੀਕ ਹੋ ਰਹੀਆਂ, ਇਸ ਚੀਜ਼ ਨੂੰ ਕਨਸੈਪਟ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਜਲਦ ਤੋਂ ਜਲਦ ਰਿਮੂਵ ਕੀਤਾ ਜਾਵੇ। ਹਰ ਧਰਮ ਦੇ ਵਿੱਚ ਕੋਈ ਨਾ ਕੋਈ ਸੁਪਰੀਮ ਪਾਵਰ ਹੁੰਦੀ ਹੈ ਜਿਹੜੀ ਗਲਤ ਅਨਸਰਾਂ ਦੇ ਖਿਲਾਫ ਐਕਸ਼ਨ ਲੈਂਦੀ ਹੈ। ਕੀ ਲੱਗਦਾ ਕਿ ਤੁਹਾਡੇ ਭਾਈਚਾਰੇ ਦੇ ਵਿੱਚ, ਈਸਾਈਆਂ ਦੇ ਵਿੱਚ ਕੋਈ ਇਦਾਂ ਦੀ ਸੁਪਰੀਮ ਪਾਵਰ ਨਹੀਂ ਹੈ ਜਿਹੜੀ ਇਹਨਾਂ ਪਖੰਡੀ ਪਾਸਟਰਾਂ ਦੇ ਖਿਲਾਫ ਕੋਈ ਇਦਾਂ ਦਾ ਐਕਸ਼ਨ ਲੈ ਸਕੇ? ਬਿਲਕੁਲ ਸਰ, ਟਾਈਮ ਟੂ ਟਾਈਮ ਅਸੀਂ ਲੈਂਦੇ ਆ। ਕਾਫੀ ਆਰਗੇਨਾਈਜੇਸ਼ਨਸ ਹੈ ਜੋ ਇਸ ਮੁੱਦੇ ਤੇ ਕੰਮ ਕਰ ਰਹੀਆਂ ਆ, ਪਰ ਸਰਕਾਰਾਂ ਆਪਣਾ ਵੋਟ ਬੈਂਕ ਦੇਖ ਰਹੀਆਂ। ਇਹਦੇ ਵਿੱਚ ਮੈਂ ਤਾਂ ਸਰਕਾਰਾਂ ਨੂੰ ਹੀ ਦੋਸ਼ ਦਵਾਂਗਾ ਕਿ ਸਰਕਾਰਾਂ ਆਪਣੇ ਵੋਟ ਬੈਂਕ ਲਈ ਇਹਨਾਂ ਲੋਕਾਂ ਨੂੰ ਸ਼ੈਲਟਰ ਦਿੰਦੀਆਂ। ਪਿਛਲੀਆਂ ਸਰਕਾਰਾਂ ਨੇ ਦਿੱਤੀਆਂ, ਹੁਣ ਮੌਜੂਦਾ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਇਹਨਾਂ ਨੇ ਵੀ ਇਹ ਚੀਜ਼ ਨੂੰ ਸ਼ੈਲਟਰ ਦਿੱਤਾ। ਔਰ ਇੱਥੇ ਤੱਕ ਵੀ ਇਹਨਾਂ ਦੇ ਮਿਨੋਰਟੀ ਕਮਿਸ਼ਨ 'ਚ ਚੇਅਰਮੈਨ ਤੱਕ ਲਗਾ ਦਿੱਤੇ ਕਿ ਜੋ ਕ੍ਰਿਸਚਨ ਜਾਤੀ ਦੇ ਹੈ ਵੀ ਨਹੀਂ ਸੀਗੇ, ਤੇ ਉਹ ਇੱਕ ਨੂਰੁੱਲੇ ਦੇ ਬੈਪਟਿਜ਼ਮ ਦਾ ਸਰਟੀਫਿਕੇਟ ਲਗਾਇਆ ਸੀਗਾ। ਉਹਦੇ ਜੋ ਸਰਟੀਫਿਕੇਟਸ ਹੈ ਉਹ ਵੀ ਰੈਕੋਗਨਾਈਜ਼ ਨਹੀਂ ਹੈ। ਅਸੀਂ ਆਪਣੇ ਸੀਨੀਅਰ ਨੂੰ ਚਲੋ ਸੀਨੀਅਰ ਨੂੰ ਕਹਿੰਦੇ ਆ, ਆਪਾਂ ਆਪਣੇ ਵਿਸ਼ਵ ਗੁਰੂ ਜੋ ਕੈਥੋਲਿਕ ਚਰਚ ਦੇ ਆਪਾਂ ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਆ। ਉਹਨਾਂ ਨੂੰ ਵੀ ਕਿਹਾ ਹੈ ਕਿ ਇਹਨਾਂ ਚੀਜ਼ਾਂ ਤੇ ਜਲਦ ਐਕਸ਼ਨ ਲਿਆ ਜਾਵੇ ਔਰ ਇਹ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੀ
ਜਗ੍ਹਾ ਤੁਸੀਂ ਰਹਿੰਦੇ ਹੋ ਜਾਂ ਅਸੀਂ ਰਹਿੰਦੇ, ਚੰਡੀਗੜ੍ਹ ਦੇ ਵਿੱਚ ਆਮ ਹੀ ਦੇਖਦੇ ਹਾਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਵੱਖ-ਵੱਖ ਭਾਈਚਾਰਿਆਂ ਦੇ ਨਾਲ, ਸਿੱਖ, ਹਿੰਦੂ ਜਾਂ ਇਦਾਂ ਦੇ ਭਾਈਚਾਰਿਆਂ ਦੇ ਨਾਲ ਸੰਬੰਧ ਰੱਖਦੀਆਂ, ਪਰ ਉਹਨਾਂ ਦੇ ਜਿਹੜੇ ਹਾਲ ਹੈ ਜਾਂ ਭਵਨ ਹੈ ਉਹ ਰੈਂਟ ਤੇ ਲੈ ਕੇ ਇਹਨਾਂ ਦੇ ਵੱਲੋਂ ਵੱਡੇ-ਵੱਡੇ ਸੈਮੀਨਾਰ ਕੀਤੇ ਜਾਂਦੇ ਆ। ਕੀ ਤੁਸੀਂ ਉਹਨਾਂ ਸੰਸਥਾਵਾਂ ਦੇ ਮੁਖੀਆਂ ਨੂੰ, ਆਗੂਆਂ ਨੂੰ ਕਦੇ ਮਿਲੇ ਹੋ, ਕਦੇ ਅਪੀਲ ਕੀਤੀ ਕਿ ਇਹਨਾਂ ਨੂੰ ਜਿਹੜੇ ਤੁਸੀਂ ਹਾਲ ਕਿਰਾਏ ਤੇ ਦੇ ਰਹੇ ਹੋ ਨਾ ਦਿਓ? ਬਿਲਕੁਲ ਸਰ, ਪਿੱਛੇ ਜੀ ਇੱਕ ਸੈਣੀ ਧਰਮਸ਼ਾਲਾ ਵੀ ਹੋ ਰਿਹਾ, ਅਸੀਂ ਉੱਥੇ ਵੀ ਦੇ ਕੇ ਆਏ ਸੀਗੇ। ਹੁਣ ਜਲਦ ਹੀ ਇੱਕ ਡੀਸੀ ਨੂੰ ਮੰਗ ਪੱਤਰ ਦਾਂਗੇ ਕਿ ਜਿਹੜੇ ਲੋਕ ਚੰਡੀਗੜ੍ਹ ਦੇ ਵਿੱਚ ਤਕਰੀਬਨ 7-8 ਚਰਚਿਜ਼ ਹੈ ਜੋ ਮੇਨ ਲਾਈਨ ਚਰਚ ਹੈ, ਸਰਕਾਰ ਵੱਲੋਂ ਰੈਕੋਗਨਾਈਜ਼ ਕੀਤੇ ਹੋਏ ਆ, ਉਹ ਬਕਾਇਦਾ ਸੈਂਸਸ 'ਚ ਉਹਨਾਂ ਦਾ ਰਿਕਾਰਡ ਹੈ ਕਿ ਕੌਣ ਬੰਦੇ ਕ੍ਰਿਸਚਨ ਧਰਮ 'ਚ ਕਨਵਰਟ ਹੋਏ, ਜਿੰਨੇ ਸਾਲਾਂ ਦਾ ਤੁਸੀਂ RTI ਕਰਕੇ ਉਹਨਾਂ ਕੋਲ ਲੈ ਸਕਦੇ ਹੋ ਕਿ ਹਾਂ ਵੀ ਕਿਹੜੇ ਬੰਦੇ ਕਨਵਰਟ ਹੋਏ, ਕਿੰਨੇ ਬੰਦਿਆਂ ਨੇ ਧਰਮ ਚੇਂਜ ਕੀਤਾ, ਉਹ ਮੇਨ ਲਾਈਨ ਚਰਚਿਜ਼ ਹੈ। ਪਰ ਇਹ ਜੋ ਲੋਕ ਹੈ ਜੋ ਚਮਤਕਾਰ ਦਾ ਸਹਾਰਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਇਹਨਾਂ ਲੋਕਾਂ ਦੀ ਆਇਡੈਂਟੀਫਿਕੇਸ਼ਨ ਵਾਸਤੇ ਅਸੀਂ ਜ਼ਰੂਰ ਮੰਗ ਪੱਤਰ ਸਰਕਾਰ ਨੂੰ ਦੇਵਾਂਗੇ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਦੇਵਾਂਗੇ ਔਰ ਹਰਿਆਣੇ ਜੀ ਜਾਵਾਂਗੇ, ਜੋ ਵੀ ਟਰਾਈ ਸਿਟੀ ਦੇ ਨਾਲ ਲੱਗਦੇ ਭਵਨ ਹੈ, ਕਿ ਇਹਨਾਂ ਦੇ ਵਿੱਚ ਜੋ ਵੀ ਐਕਟੀਵਿਟੀਜ਼ ਹੋ ਰਹੀਆਂ ਇਹਨਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ। ਲੱਗਦਾ ਐਕਸ਼ਨ ਹੋ ਜੂ ਇਹਨਾਂ ਖਿਲਾਫ? ਬਿਲਕੁਲ ਸਰ ਹੋਏਗਾ, ਜਦੋਂ ਸਾਰੇ ਦੀ ਭਾਵਨਾ ਅੱਛੀ ਚੀਜ਼ ਨੂੰ ਚੱਲਣ ਤੇ ਹੁੰਦੀ ਹੈ ਤਾਂ ਜ਼ਰੂਰ ਹੋਏਗਾ। ਜਦੋਂ ਤੁਸੀਂ ਹੋਰਨਾਂ ਭਾਈਚਾਰਿਆਂ ਨੂੰ ਮਿਲਦੇ ਹੋ ਤਾਂ ਖਾਸ ਤੌਰ ਤੇ ਦੱਸਿਆ ਕਿ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ, ਸਾਨੂੰ ਦੱਸਣਾ ਪੈਂਦਾ ਅਸੀਂ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ, ਪਰ ਇਹਨਾਂ ਪਖੰਡੀਆਂ ਨੇ ਜਿਹੜਾ ਤੁਹਾਡੇ ਭਾਈਚਾਰੇ ਨੂੰ ਬਦਨਾਮ ਵੀ ਕੀਤਾ ਹੋਇਆ ਕਿ ਹੋਰ ਧਰਮਾਂ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਨੂੰ ਨਾਲ ਲੈ ਕੇ ਕਦੇ ਇਹਨਾਂ ਨਕਲੀ ਜਾਂ ਫਰਜ਼ੀ ਲੋਕਾਂ ਦੇ ਖਿਲਾਫ ਕੋਈ ਮੁਹਿੰਮ ਵਿੱਢਣ ਦਾ ਯਤਨ ਨਹੀਂ ਕੀਤਾ ਜੀ ਤੁਸੀਂ? ਬਿਲਕੁਲ ਸਰ, ਕਰਦੇ ਰਹਿੰਦੇ ਆ, ਉਹਨਾਂ ਕੋਸ਼ਿਸ਼ਾਂ ਨੂੰ ਫਲ ਵੀ ਲੱਗਾ ਆ। ਪਿੱਛੇ ਜੀ ਇੱਕ ਮੁੱਲਾਪੁਰ ਚੰਡੀਗੜ੍ਹ ਦੇ ਲਾਗੇ ਇੱਕ ਪਾਸਟਰ ਬਲਜਿੰਦਰ ਸੀਗਾ, ਉਹ ਪਾਸਟਰ ਸਰ ਲੱਗ ਜਾਂਦਾ ਇਹਨਾਂ ਦੇ ਨਾਲ, ਇੱਕ ਤਾਂ ਬਲਾਤਕਾਰੀ ਸੀਗਾ ਤੇ ਕਾਫੀ ਸੰਸਥਾ ਨੇ ਸਾਡਾ ਸਾਥ ਵੀ ਦਿੱਤਾ ਤੇ ਹੁਣ ਅੱਜ ਕੱਲ ਜੇਲ੍ਹ ਕੱਟ ਰਹੇ ਆ। ਤੇ ਆਉਂਦੇ ਸਮੇਂ 'ਚ ਵੀ ਆਪਾਂ ਦੇਖਾਂਗੇ ਕਿ ਜੋ ਵੀ ਇਹ ਲੋਕ ਕਰ ਰਹੇ ਆ ਤੇ ਇਹਨਾਂ ਤੇ ਆਪਾਂ ਜ਼ਰੂਰ ਸਾਰਿਆਂ ਤਾਲਮੇਲ ਕਰਕੇ ਬਾਕੀ ਜਥੇਬੰਦੀਆਂ ਨਾਲ, ਬਾਕੀ ਧਰਮਾਂ ਦੀਆਂ ਜਥੇਬੰਦੀਆਂ ਨਾਲ ਆਪਾਂ ਹੱਥ ਜੋੜ ਕੇ ਬੇਨਤੀ ਹੈ ਕਿ ਬਾਕੀ ਜਥੇਬੰਦੀਆਂ ਵੀ ਆਉਣ ਸਾਹਮਣੇ ਔਰ ਇਸ ਮੁੱਦੇ ਤੇ ਜੋ ਇਹ ਹੋ ਰਿਹਾ ਕਿ ਕੋਈ ਸੈਂਟਰ ਦੀਆਂ ਗ੍ਰਹਿ ਮੰਤਰੀ ਤੱਕ ਬਿਆਨ ਦੇ ਕੇ ਗਏ ਆ ਕਿ ਪੰਜਾਬ 'ਚ ਬਹੁਤ ਵੱਡੇ ਲਾਜ ਤੇ ਧਰਮ ਪਰਿਵਰਤਨ ਹੋ ਰਿਹਾ ਆ ਤੇ ਇਹਨਾਂ ਤੇ ਨੱਥ ਪਾਉਣੀ ਬਹੁਤ ਜ਼ਰੂਰੀ ਹੈ। ਆਖਰ 'ਚ ਮੈਨੂੰ ਸੁਖਜਿੰਦਰ ਗਿੱਲ ਜੀ ਇਹ ਵੀ ਗੱਲ ਦੱਸਿਓ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਲੋਕ ਜਿੱਥੇ ਚਮਤਕਾਰ ਦੇ ਨਾਲ ਆਮ ਲੋਕਾਂ ਨੂੰ ਭਰਮਾਉਂਦੇ ਜਾਂ ਇਦਾਂ ਦੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਵਰਤੀਆਂ ਜਾਂਦੀਆਂ, ਕਿ ਜਿਹੜੀ ਤੁਹਾਡੇ ਕੋਲ ਓਰੀਜਨੈਲਿਟੀ ਹੈ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਅਸਲੀਅਤ ਤੌਰ ਤੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਉਹਦੇ ਨਾਲ ਟੁੱਟ ਕੇ ਫਿਰ ਵੀ ਲੋਕ ਇਹਨਾਂ ਦੇ ਅਡੰਬਰ 'ਚ ਫਸ ਰਹੇ ਆ ਜੀ? ਦੇਖੋ ਸਰ, ਕਿਆ ਹੈ ਕਿ ਲੋਕ ਆਪਣੀਆਂ ਪਰੇਸ਼ਾਨੀਆਂ ਚੋਂ ਜੂਝ ਰਹੇ ਹੁੰਦੇ ਆ ਤੇ ਉਹ ਸਰਕਾਰ ਹੁਣ ਇੱਕ ਕਿਸੇ ਨੂੰ ਕੈਂਸਰ ਹੈ, ਆਪਣੇ ਉਹਨੂੰ ਕੈਂਸਰ ਦੀ ਬਿਮਾਰੀ ਲਈ ਤਾਂ ਇਹ ਇਹਨਾਂ ਕੋਲ ਜਾਂਦੇ ਆ। ਸਰਕਾਰਾਂ ਨੂੰ ਚਾਹੀਦਾ ਕਿ ਅੱਛੇ ਹਸਪੀਟਲ ਦੇਣ, ਇਹ NGO ਨੂੰ ਚਾਹੀਦਾ ਕਿ ਲੋਕਾਂ ਨੂੰ ਅਵੇਅਰ ਕਰਨ। ਲੋਕ ਆਪਣੀਆਂ ਪਰੇਸ਼ਾਨੀਆਂ, ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਤੇ ਇਹਨਾਂ ਲੋਕਾਂ ਦੇ ਜੰਜਾਲ 'ਚ ਫਸ ਜਾਂਦੇ ਆ। ਤੇ ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੋਕ ਅਵੇਅਰ ਹੋਣ ਤੇ ਆਪਣੇ ਗੁਰੂ ਮਹਾਰਾਜ ਕੋਲ ਜਾਣ, ਆਪਣੇ ਗੁਰਦੁਆਰਾ, ਮੰਦਿਰ, ਮਸਜਿਦ ਜਾਣ, ਇਹਨਾਂ ਦੇ ਪਖੰਡੀਆਂ ਦਾ ਸਹਾਰਾ ਨਾ ਲੈਣ। ਬਿਲਕੁਲ। ਕੁਝ ਜਿਹੜੇ ਨਕਲੀ ਪਾਸਟਰ ਨੇ, ਫਰਜ਼ੀ ਪਾਸਟਰ ਨੇ, ਉਹਨਾਂ ਦੇ ਵੱਲੋਂ ਈਸਾਈ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ, ਤਾਂ ਖਾਸ ਤੌਰ ਤੇ ਚੰਡੀਗੜ੍ਹ ਤੇ ਮੋਹਾਲੀ ਇਹੋ ਜਿਹੇ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਹਾਲ ਜਿਹੜੇ ਨੇ ਉਹ ਕਿਰਾਏ ਤੇ ਬੁੱਕ ਕੀਤੇ ਜਾਂਦੇ ਨੇ ਔਰ ਉਹਦੇ ਵਿੱਚ ਆਪਣੇ ਸੈਮੀਨਾਰ ਕੀਤੇ ਜਾਂਦੇ ਨੇ, ਭਾਵ ਕਿ ਜਿਹੜੀ ਪਖੰਡ ਦੀ ਖੇਡ ਹੈ ਉਹ ਕਿਸੇ ਭਾਈਚਾਰੇ ਦੀ ਆੜ ਦੇ ਵਿੱਚ ਖੇਡੀ ਜਾ ਰਹੀ ਹੈ। ਤਾਂ ਇਸੇ ਨੂੰ ਲੈ ਕੇ ਕੈਥੋਲਿਕ ਚਰਚ ਦੇ ਨਾਲ ਜੁੜੇ ਹੋਏ ਸੁਖਜਿੰਦਰ ਗਿੱਲ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਜਿੰਨੇ ਵੀ ਭਾਈਚਾਰਿਆਂ ਦੇ ਹਾਲ ਨੇ ਜਾਂ ਉਹਨਾਂ ਦੀ ਜਗ੍ਹਾ ਹੈ, ਉਹ ਕੋਈ ਵੀ ਇਹਨਾਂ ਫਰਜ਼ੀ ਪਾਸਟਰਾਂ ਨੂੰ ਜਿਹੜਾ ਰੈਂਟ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਭਵਨ ਜਾਂ ਹਾਲ ਨਾ ਦਿੱਤਾ ਜਾਵੇ। ਇਸੇ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਅਸੀਂ ਕੁਝ ਆਉਣ ਵਾਲੇ ਦਿਨਾਂ ਤੱਕ ਪ੍ਰਸ਼ਾਸਨ ਤੱਕ ਪਹੁੰਚ ਵੀ ਕਰਾਂਗੇ ਤੇ ਖਾਸ ਤੌਰ ਤੇ ਚੰਡੀਗੜ੍ਹ, ਮੋਹਾਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਚਰਚ ਮੁਹੱਈਆ ਕਰਵਾਏ ਜਾ ਰਹੇ ਨੇ ਜਾਂ ਹਾਲ ਮੁਹੱਈਆ ਕਰਵਾਏ ਜਾ ਰਹੇ ਨੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਿਆ ਜਾ ਸਕੇ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਭਵਿੱਖ ਦੇ ਵਿੱਚ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।